सर मैं बलविंदर सिंह हुशियारपुर जी पंजाब तो आया जी तो बहुत चाहत हुई है, बहुत वधिया लग्या सानू जो पता लगा साਡਾ वीज़ा लग गया। इन्नी खुशी हुई ना मतलब ਅਸੀਂ ਬਿਆਨ नहीं कर सकते। कुछ वेखिਆ ਇੱਥੇ ਆਪਾਂ ਸਾਰੇ ਗੁਰਦੁਆਰੇ ਜਿੱਦਾਂ ਟਰਨ ਬੇਟਰਨ ਆਏ ਜੱਥੇ ਨਾਲ ਆਏ ਆ ਉਹ ਸਾਰੇ ਦੇਖੀ ਜਾ ਰਹੇ ਤਕਰੀਬਨ। बाबा गुरु नानक की धरती पे पहली बार आए पहली बारी हाँ जी। पैदाइश किधर की है? पैदाइश हमारी पंजाब की मेरी करनाल इंडिया ਦੇ ਵਿੱਚ इंडिया ਖਾਨਦਾਨ ਹੈਗਾ ਇੱਥੇ ਤੁਹਾਡਾ ਜੀ ਮਿਲੇ? हाँ नहीं मेरे फादर ਦੇ ਸੀਗੇ, ਸਾਨੂੰ ਤਾਂ ਪਤਾ ਹੀ ਨਹੀਂ ਹੈਗਾ। ਹਾਂ ਮੇਰੀ ਔਕਾੜੇ ਦੀ ਸੀ, ਫਾਦਰ ਸਾਡੇ ਸੀਗੇ ਇੱਥੇ ਦੇ ਦਪਾਲਪੁਰ ਜਗ੍ਹਾ ਮਿੰਟ ਕੁਮਰੀ, ਇੱਥੇ ਵਪਾਰ ਕਰਦੇ ਸੀਗੇ। ਤੇ ਮੇਰਾ ਵੱਡਾ ਬ੍ਰਦਰ 10-11 ਸਾਲ ਦਾ ਸੀਗਾ, ਉਹਨੂੰ ਸਾਰਾ ਪਤਾ ਸਭ ਕੁਝ ਸਾਨੂੰ ਦੱਸਦੇ ਰਹਿੰਦੇ ਜੋ ਕਿੱਥੇ ਵਾਕਿਆ ਹੁੰਦਾ ਰਿਹਾ। ਤੇ ਉਸ ਤੋਂ ਬਾਅਦ ਇੰਤਜ਼ਾਮਾਤ ਕੋਈ ਸ਼ਿਕਾਇਤ? ਹਾਂਜੀ ਇੰਤਜ਼ਾਮਾਤ ਦੇ ਵੱਲ ਨਾਲ ਕੋਈ नहीं नहीं शिकायत तो कोई नहीं है जी, बहुत बढ़िया इंतजाम है सारे, कोई शिकायत वाला कोई काम नहीं है। हर चीज़ फर्स्ट क्लास टाइम से मिलती भी है। सवेरे फिर करने नहीं है सवेरे खरीदा तो थोड़ी मेरी लैग थोड़ी वीक है, इस करके थोड़ा नहीं होगी जा सके। कल्ला सीगे नाले में मेरे कल्ले का वीज़ा लगा, होरी सा लगा 7 बंदे सीगे। हाँ जी मैं कश्मीर सिंह जिला अमृतसर पंजाब तो इंडिया पंजाब तो आए। ਪਹਿਲੀ ਵਾਰੀ ਆਏ ਹੋ? पहली बारी आया जी। ਪੈਦਾਇਸ਼ ਕਿੱਥੇ ਦੀ ਹੈ ਤੁਹਾਡੀ? पैदाइश अपने इंडिया की पंजाब की जी। ਕੋਈ ਉੱਥੇ ਫੈਮਿਲੀ ਮੈਂਬਰ ਹੈਗਾ ਜਿਹਦੇ ਕੋਲ ਤੁਸੀਂ ਆਏ ਹੋ? ਸਾਡੇ ਪਿੰਡ ਦੇ ਬਹੁਤ ਹੀ ਭਰਨਾ ਉਹ ਹੁਣ ਬਜ਼ੁਰਗ ਆ, ਪਤਾ ਨਹੀਂ ਇੱਕ ਵਾਰੀ ਇੰਟਰਵਿਊ ਉਹਨਾਂ ਦੀ ਵੇਖੀ ਸੀ, ਜਿਸ ਤਰ੍ਹਾਂ ਤੁਸੀਂ ਕਰਾਉਂਦੇ ਜੀ ਇੰਟਰਵਿਊ, ਸਾਡੀ ਉਹਨਾਂ ਦੀ ਇੰਟਰਵਿਊ ਆਈ ਸੀ ਦੇਖੀ। ਉਹਨਾਂ ਨੇ ਬੜਾ ਸਾਡੇ ਪਿੰਡ ਦਾ ਤਾਰੀਫ ਕੀਤੀ ਸੀ, ਮਾਣ ਕੀਤਾ ਸੀਗਾ ਵੀ ਮੈਂ ਸਾਨੂੰ ਇਹ ਛੱਡ ਕੇ ਗਏ, ਕੈਂਪਾਂ ਦੇ ਵਿੱਚ ਛੱਡ ਕੇ ਗਏ ਅਤੇ ਬਹੁਤ ਜ਼ਿਆਦਾ ਹੀ ਸਾਡਾ ਬਚਾਅ ਕੀਤਾ ਉਦੋਂ 47 ਦੇ ਵਿੱਚ ਵੰਡ ਹੋਈ ਹੈ। ਕੀ ਕੁਝ ਵੇਖਿਆ ਇੱਧਰ ਆ ਕੇ? ਇੱਧਰ ਆ ਕੇ ਤੇ ਕੋਈ ਸਾਨੂੰ ਤਾਂ ਕੁਝ ਮਾਲੂਮ ਨਹੀਂ ਹੋਇਆ। ਬਾਰਡਰ 'ਤੇ ਆ ਕੇ ਪਤਾ ਲੱਗਾ ਵੀ ਇਹ ਇੰਡੀਆ ਪਾਕਿਸਤਾਨ, ਇੱਥੇ ਆ ਕੇ ਸਾਨੂੰ ਸਭ ਕੁਝ ਭੁੱਲ ਗਿਆ। ਸਾਨੂੰ ਤਾਂ ਪੂਰਾ ਪੰਜਾਬ ਹੀ ਜਾਪਿਆ ਵੀ ਇੰਨਾ ਪਿਆਰ ਮਿਲਿਆ ਵਾ, ਬਹੁਤ ਹੀ ਵਧੀਆ ਲੱਗਾ। ਇੰਤਜ਼ਾਮਾਤ ਸਹੀ ਨੇ, ਮੁਤਮਈਨ ਹੋ? ਹਾਂਜੀ ਇੰਤਜ਼ਾਮਾਤ ਤੋਂ ਮੁਤਮਈਨ ਹੋ? ਬਹੁਤ ਵਧੀਆ ਜੀ, ਬਹੁਤ ਵਧੀਆ, ਕਿਸੇ ਗੱਲੋਂ ਕੋਈ ਕਮੀ ਪੇਸ਼ੀ ਨਹੀਂ, ਕੋਈ ਨਾ ਕੋਈ ਦੁੱਖ ਤਕਲੀਫ, ਕੋਈ ਗੱਲ ਨਹੀਂ। 4 साल बाद आया। 10 साल बाद 4 साल बाद। अंदर आते जैसे होते हैं? हाँ पहले 18 साल में आया था, अभी हम 2 जी आए हैं इधर। ये कुछ देखिए बहुत कुछ देखा। ये हमारे गुरु की जन्मभूमि है, हमें दिन रात ही याद आती रहती है, पाकिस्तान भाइयों की याद आती है। परमात्मा ने कृपा की थी, गुरु नानक पातशाह ने हमें मौका दिया, बिछड़े हुए भाई हमको मिल गए। कल आए कुछ अच्छे से ना आए हो? नहीं, हम तो अपने गांव से 4 जाने आए हैं। इधर साढ़े संतान की सेवा भी चल रही है, गुरु के बाग वाले संतान की। बाबा बिना शिकवा शिकायत पे मसला मसाइल कोई शिकवा शिकायत नहीं है। इसकी सिक्योरिटी का बहुत अच्छा प्रबंध है, उधर का अरेंजमेंट बहुत अच्छा है, लंगर का प्रबंध बहुत अच्छा है, फिर कैसा शिकवा हो। मौके ਤੇ ਬਹੁਤ ਅੱਛਾ ਲੱਗ ਰਿਹਾ ਸਾਨੂੰ, ਕਿਉਂਕਿ ਅਸੀਂ ਗੁਰੂ ਨਾਨਕ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਸੀ। ਕਈ ਸਾਲਾਂ ਤੋਂ ਸਾਡੀ ਉਡੀਕ ਸੀ, ਜਿਹੜਾ ਸਾਡਾ ਸੁਪਨਾ ਪੂਰਾ ਹੋਇਆ ਤੇ ਸਾਨੂੰ ਬਹੁਤ ਵਧੀਆ ਲੱਗ ਰਿਹਾ। ਤੇ ਇੱਥੇ ਪਾਕਿਸਤਾਨ ਆਏ ਹੋ ਤੇ ਇੱਥੇ ਆ ਕੇ ਉਹ ਪੰਜਾਬ ਤੇ ਇਸ ਪੰਜਾਬ ਦੇ ਬਾਰੇ ਕੀ ਕਹੋਗੇ? ਸਾਨੂੰ ਕੋਈ ਫਰਕ ਨਹੀਂ ਲੱਗਦਾ, ਉਹ ਪੰਜਾਬ ਦੇ ਵਿੱਚ ਸਾਡੀ ਬੋਲੀ ਸੇਮ ਹੈ ਕਿ ਅਸੀਂ ਵੀ ਇੱਥੋਂ ਪਾਕਿਸਤਾਨ ਤੋਂ ਗਏ ਹਾਂ, ਪਹਿਲਾਂ ਸਾਡਾ ਪਰਿਵਾਰ ਵੀ ਇੱਥੋਂ ਗਿਆ, ਸਾਨੂੰ ਕੋਈ ਫਰਕ ਨਹੀਂ, ਸਾਨੂੰ ਉਹ ਹੀ ਲੱਗਦਾ ਸਾਡੇ ਭਰਾ ਨੇ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ 553ਵਾਂ ਬਾਬਾ ਜੀ ਦਾ ਜਨਮ ਦਿਹਾੜਾ ਹੈ ਤੇ ਇਸ ਮੌਕੇ ਤੇ ਤੁਸੀਂ ਖੁਸ਼ੀਆਂ ਮਨਾਉਣ ਆਏ ਹੋ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ, ਤੇ ਕੀ ਸੈਲੀਬ੍ਰੇਟ ਕਰੋ? ਅਸੀਂ ਇਹ ਕਹਿੰਦੇ ਹਾਂ ਵੀ ਮਹਾਰਾਜ ਦੇ ਜਿਹੜੇ ਦਰਸ਼ਨ ਹੋ ਗਏ ਗੁਰੂ ਨਾਨਕ ਦੇਵ ਸਾਹਿਬ ਦੇ, ਸਾਡੇ ਵਾਸਤੇ ਬਹੁਤ ਸੁਹਾਗਾ ਦਿਨ ਹੈ ਅੱਜ। ਹਾਂਜੀ, ਜਿਹੜਾ ਅਸੀਂ ਦੂਜੇ ਦੇਸ਼ ਤੋਂ ਚੱਲ ਕੇ ਇੱਥੇ ਆਏ ਹਾਂ ਔਰ ਦੂਜੇ ਪੰਜਾਬ ਦਾ ਔਰ ਇਸ ਪੰਜਾਬ ਦਾ ਕੋਈ ਫਰਕ ਨਹੀਂ। ਇਹ ਜਿਹੜੇ ਫਰਕ ਪਾਏ ਨੇ ਸਰਕਾਰਾਂ ਨੇ ਪਾਏ ਨੇ। ਸਾਡੀ ਭਾਸ਼ਾ ਇੱਕ ਹੈ, ਸਾਡਾ ਸਾਰਾ ਕੋਈ ਰਹਿਣ ਸਹਿਣ ਇੱਕ ਹੈ। ਅਸੀਂ ਨਹੀਂ ਚਾਹੁੰਦੇ ਵੀ ਇਹ ਮੇਲ ਮਿਲਾਪ ਨਾ ਹੋਵੇ, ਮਿਲਦੇ ਗਲਦੇ ਰਹੀਏ, ਅਦਰ ਉਧਰੀ ਪ੍ਰੇਮ ਪਿਆਰ ਵਧੇ, ਸਾਡੀ ਇੱਛਾ ਹੈ। ਇੰਤਜ਼ਾਮਾਤ ਦੇ ਹਵਾਲੇ ਨਾਲ ਕੀ ਕਹੋਗੇ? ਪਾਕਿਸਤਾਨੀ ਸਰਕਾਰ ਨੇ ਜਿਹੜੇ ਇੰਤਜ਼ਾਮ ਕੀਤੇ ਆ ਤੁਹਾਡੇ ਵਾਸਤੇ ਠੀਕ ਨੇ, ਜੋ 100% ਠੀਕ ਨੇ, ਵਧੀਆ ਨੇ। ਜਿਹੋ ਜਿਹਾ ਇਹਨਾਂ ਦਾ ਸਿਸਟਮ ਸੀ ਠੀਕ ਨੇ, ਆਪਣੇ ਸਿਸਟਮ ਨਾਲ ਹਰੇਕ ਬੰਦਾ ਕਰਦਾ, ਬਹੁਤ ਵਧੀਆ ਨੇ, ਤਾਂ ਚੰਗਾ ਲੱਗਾ। ਇਮੀਗ੍ਰੇਸ਼ਨ 'ਤੇ ਜਿੱਥੇ ਸਾਨੂੰ ਮਤਲਬ ਥੋੜ੍ਹਾ ਜਿਹਾ ਕਮਰਿਆਂ ਦੇ ਪ੍ਰੋਗਰਾਮ 'ਚ ਉੱਥੇ ਬਹੁਤ ਧੱਕਾ ਚੱਲਿਆ, ਉਹ ਥੋੜ੍ਹਾ ਜਿਹਾ ਸੁਧਾਰ ਕਰਨ ਦੀ ਲੋੜ ਆ, ਉੱਥੇ ਉਹ ਚਾਹੀਦਾ। ਸਭ ਤੋਂ ਪਹਿਲੇ ਸਾਰਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਤਮੰਨਾ ਤੇ ਬਹੁਤ ਚਿਰਾਂ ਤੋਂ ਸੀਗੀ, ਪਰ ਗੁਰੂ ਨਾਨਕ ਦੇਵ ਜੀ ਨੇ ਅੱਜ ਇੱਛਾ ਪੂਰੀ ਕੀਤੀ। ਮੈਂ ਪਹਿਲੀ ਵਾਰੀ ਆਈ ਹਾਂ ਪੰਜਾ ਸਾਹਿਬ, ਔਰ ਮੈਨੂੰ ਇੱਥੇ ਆ ਕੇ ਬਹੁਤ ਅੱਛਾ ਲੱਗਿਆ। ਅਰੇਂਜਮੈਂਟ ਬਹੁਤ ਅੱਛਾ ਸੀਗਾ ਔਰ ਕਿਸੇ ਚੀਜ਼ ਦੀ ਕੋਈ ਤਕਲੀਫ ਨਹੀਂ ਹੋਈ, ਔਰ ਮੈਨੂੰ ਇੱਥੇ ਆ ਕੇ ਬਹੁਤ ਹੀ ਅੱਛਾ ਲੱਗਿਆ। ਚਾਹਾਂਗੀ ਕਿ ਹਰ ਸਾਲ ਮੈਨੂੰ ਬਾਬਾ ਜੀ ਆਪਣੇ ਦਰ ਤੇ ਬੁਲਾਉਣ
ਔਰ ਮੈਂ ਹਰ ਸਾਲ ਇੱਥੇ ਦਰਸ਼ਨ ਕਰਨ ਆਵਾਂ।